ਜੌਨ ਡੀਰ ਦੇ ਟਰੈਕਟਰ ਕਿੱਥੇ ਕਿੱਥੇ ਨਹੀਂ ਜਾਣੇ ਜਾਂਦੇ। 1936 ਦਾ ਮਾਡਲ B ਜਿਹੜਾ ਇਹ ਟਰੈਕਟਰ ਆ, ਇਹ ਮਾਡਲ A ਟਰੈਕਟਰ ਆ, ਦੂਜੇ ਦੇ ਨਾਲੋਂ ਥੋੜਾ ਜਿਹਾ ਵੱਡਾ ਆ। ਇਹ ਵੀ 1936 ਦਾ ਹੀ ਆ। ਇਹ 1946 ਸਨ ਦਾ ਇਹ ਜਿਹੜਾ ਟਰੈਕਟਰ ਹੈਗਾ ਆ। ਪੰਜਾਬੀ ਰੇਡੀਓ USA ਦੇ ਵੈਬ ਚੈਨਲ ਤੇ ਹੁਣ ਤੁਹਾਨੂੰ ਆਪਾਂ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਜਿਹੜੀ ਬਹੁਤ ਹੀ ਪੁਰਾਣੀ ਹੈਗੀ ਆ। ਜੌਨ ਡੀਰ ਦੇ ਟਰੈਕਟਰ ਕਿੱਥੇ ਕਿੱਥੇ ਨਹੀਂ ਜਾਣੇ ਜਾਂਦੇ, ਹਰ ਥਾਂ ਜਿਹੜੇ ਉਹ ਪਛਾਣੇ ਜਾਂਦੇ ਆਪਣੇ ਹਰੇ ਰੰਗ ਦੇ ਵਿੱਚ। ਹਰੇ ਤੇ ਪੀਲਾ ਰੰਗ ਬਹੁਤ ਹੀ ਜਿਹੜਾ ਸ਼ਾਨਦਾਰ ਆ, ਬਹੁਤ ਹੀ ਫੇਮਸ ਆ। ਸੋ ਆਓ ਤੁਹਾਨੂੰ ਅੱਜ ਉਹਨਾਂ ਦੇ ਕੁਝ ਐਂਟੀਕ ਟਰੈਕਟਰ ਦਿਖਾਉਂਦੇ ਆ। ਇੱਥੇ ਜਿਹੜੀ ਵਰਲਡ ਐਗ ਐਕਸਪੋ ਦੇ ਉੱਤੇ ਅਸੀਂ ਆਏ ਹੋਏ ਆ ਟਲਹਰੀ ਦੇ ਵਿੱਚ। ਇੱਥੇ 4 ਟਰੈਕਟਰ ਪੁਰਾਣੇ ਜਿਹੜੇ ਉਹ ਲੱਗੇ ਹੋਏ ਆ। ਇਸ ਟਾਈਮ ਜਿਹੜਾ ਤੁਹਾਨੂੰ ਟਰੈਕਟਰ ਦਿਖਾ ਰਿਹਾ ਜਿਹਦੇ ਮੋਹਰਲੇ ਪਾਸੇ 2 ਭੀੜੇ ਟਾਇਰ, ਆਪਾਂ ਅਕਸਰ ਦੇਖਿਆ ਵੀ ਚੌੜੇ ਜਿਹੜੇ ਮੋਹਰਲੇ ਪਾਸੇ ਟਾਇਰ ਹੁੰਦੇ, ਬਿਲਕੁਲ 2 ਨਾਲ ਆ। 1936 ਦਾ ਮਾਡਲ B ਜਿਹੜਾ ਇਹ ਟਰੈਕਟਰ ਆ, 1946 ਸਨ ਦੇ ਵਿੱਚ ਲਾਸ ਐਲਮਟੋਸ ਦੇ ਵਿੱਚ ਇਸ ਟਰੈਕਟਰ ਦੇ ਨਾਲ 700 ਕਿੱਲਾ ਅਲਫਾ ਜਿਹੜੀ ਆ ਉਸ ਦੇ ਜਿਹੜੇ ਉਹ ਮੋਹ ਕੀਤੇ ਜਾਂਦੇ ਸੀ, ਉਸ ਦੇ ਵਿੱਚ ਮਦਦ ਕਰਦੇ ਸੀਗੇ। ਸੋ ਅੱਜ ਵੀ ਇਹ ਟਰੈਕਟਰ ਕਈਆਂ ਨੇ ਸਾਂਭ ਕੇ ਜਿਹੜੇ ਉਹ ਰੱਖੇ ਹੈਗੇ ਆ। ਬਹੁਤ ਹੀ ਸ਼ਾਨਦਾਰ ਇਹ ਚੀਜ਼ਾਂ, ਪੁਰਾਣੇ ਸੰਦ ਵੀ ਉਹਦੇ ਨਾਲ ਉੱਦਾਂ ਹੀ ਲੱਗੇ ਆ। ਆਓ ਤੁਹਾਨੂੰ ਜਿਹੜਾ ਅਗਲਾ ਇਹ ਟਰੈਕਟਰ ਦਿਖਾਉਂਦੇ ਆ। ਇਹ ਮਾਡਲ A ਟਰੈਕਟਰ ਆ, ਦੂਜੇ ਦੇ ਨਾਲੋਂ ਥੋੜ੍ਹਾ ਜਿਹਾ ਵੱਡਾ ਆ। ਇਹ ਵੀ 1936 ਦਾ ਹੀ ਆ। ਇਹ ਸੇਮ ਦੋਨੋਂ ਟਰੈਕਟਰ ਜਿਹੜੀ ਉਹ 700 ਕਿੱਲਾ ਤੁਹਾਨੂੰ ਮੈਂ ਦੱਸਿਆ ਸੀ ਨਾ ਅਲਫਾ ਦਾ ਜਿਹੜਾ ਮੋਹ ਕਰਨ ਦੇ ਵਿੱਚ, ਵਾਹੁਣ ਦੇ ਵਿੱਚ ਇਸ ਦੀ ਮਦਦ ਕਰਦੇ ਸੀ। 1960 ਤੱਕ ਇਹ ਜਿਹੜੇ ਦੋਨੋਂ ਟਰੈਕਟਰ ਆ ਉਹ ਵਰਤਦੇ ਰਹੇ ਆ ਆਪਣੇ ਇਸ 700 ਕਿੱਲੇ ਦੇ ਫਾਰਮ ਦੇ ਉੱਤੇ। ਆਸਕਰ ਵਾਟ ਜਿਹੜਾ ਇਸ ਦਾ ਨਾਮ ਸੀਗਾ। ਸੋ ਇੱਕ ਹੋਰ ਤੁਹਾਡੇ ਮੋਹਰੇ ਇਹ ਟਰੈਕਟਰ ਦਿਖਾਉਂਦੇ ਵੀ ਜੌਨ ਡੀਰ ਦਾ ਹੀ ਆ। ਇਹ 1946 ਸਨ ਦਾ ਇਹ ਜਿਹੜਾ ਟਰੈਕਟਰ ਹੈਗਾ ਆ ਤੇ 26 ਹਾਰਸ ਪਾਵਰ ਦਾ ਜਨਰਲ ਪਰਪਸ। ਸੋ ਕਈ ਤਰੀਕਾਂ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਉਹ ਵਰਤਿਆ ਜਾਂਦਾ ਸੀ। ਇਸੇ ਤਰੀਕੇ ਦੇ ਨਾਲ ਇੱਕ ਇਹ 25 ਹਾਰਸ ਪਾਵਰ ਦਾ ਜਿਹੜਾ ਇੱਕ ਟਰੈਕਟਰ ਆ ਉਹ 1949 ਦਾ ਜਿਹੜਾ ਇਹ ਬਣਿਆ ਹੋਇਆ। ਹਰ ਤਰ੍ਹਾਂ ਦੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕੰਮ ਆ ਇਹ ਜਿਹੜੇ ਇਸ ਦੇ ਵਿੱਚ ਕੀਤੇ ਜਾਂਦੇ ਸੀਗੇ। ਸੋ ਇਹ 4 ਟਰੈਕਟਰ ਉਹਨਾਂ ਨੇ ਪੁਰਾਣੇ ਜਿਹੜੇ ਆ ਉਹ ਇੱਥੇ ਲਾਏ ਹੋਏ ਨੇ, ਦਿਖਾਏ ਹੋਏ ਨੇ। ਸੋ ਬਹੁਤ ਹੀ ਖੂਬਸੂਰਤ, ਬਹੁਤ ਹੀ ਸੋਹਣੇ ਜਿਹੜੇ ਆ ਇਹ ਟਰੈਕਟਰ ਆ। ਆਓ ਦੇਖੋ ਤੇ ਆਨੰਦ ਮਾਣੋ। ਮੈਨੂੰ ਅਜੇ ਵੀ ਇੱਦਾਂ ਲੱਗਦਾ ਵੀ ਇਹਨਾਂ ਨੂੰ ਕਿਤੇ ਜਿਹੜਾ ਵੀ ਇਸ ਦਾ ਮਾਲਕ ਹੈਗਾ ਆ ਸ਼ੌਂਕੀਆ ਤੌਰ 'ਤੇ ਇਸ ਨੂੰ ਚਲਾਉਂਦਾ ਹੀ ਹੋਊਗਾ। ਇਸ ਨੂੰ ਸਪੈਸ਼ਲ ਤੌਰ ਦੇ ਉੱਤੇ ਇਸ ਨੇ ਸ਼ਿੰਗਾਰ ਕੇ ਸਾਫ਼ ਸੁਥਰਾ ਜਿਹੜਾ ਉਹ ਕਰਕੇ ਉਹ ਲਿਆਂਦਾ ਆ ਤਾਂ ਜੋ ਲੋਕ ਆ ਇਸ ਨੂੰ ਨਿਹਾਰਨ। ਅੱਜ ਦੇ ਜਿਹੜੇ ਤੁਹਾਨੂੰ ਕਿੱਡੇ ਵੱਡੇ ਟਰੈਕਟਰ ਦਿਖਾਏ ਸੀਗੇ ਉਹਨਾਂ ਦੀ ਸ਼ੁਰੂਆਤ ਇਹਨਾਂ ਤੋਂ ਹੋਈ ਸੀ। ਹਿਸਾਬ ਲਾ ਲਓ ਇਹ ਜਿਹੜਾ ਇਹ ਮੁੱਢ ਸੀਗਾ, ਇੱਥੋਂ ਟਰੈਕਟਰ ਜਿਹੜੇ ਉਹ ਸ਼ੁਰੂ ਹੋਏ ਤੇ ਅੱਜ ਐਡੇ ਟਰੈਕਟਰ ਆ ਵੀ ਬੰਦੇ ਭਾਵੇਂ ਉਹਦੇ ਵਿੱਚ 100 ਬਾਲੋ, ਚੱਕਰ ਹੀ ਜਿਹੜਾ ਉਹ ਕੋਈ ਨਹੀਂ। ਸੋ ਵੰਨ ਸਵੰਨੇ ਗੇਅਰ ਆ, ਕਿਤੇ ਹਾਈ ਆ, ਕਿਤੇ ਲੋ ਆ, ਕਿਤੇ ਜ਼ਿਆਦਾ ਜ਼ੋਰ ਆ, ਕਿਤੇ ਘੱਟ ਜ਼ੋਰ ਆ। ਸੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਜਿਹੜਾ ਤੁਹਾਨੂੰ ਦਿਖਾ ਰਹੇ ਸੀ ਅਲਫਾ ਦੇ ਵਿੱਚ ਜਿਹੜਾ ਵਾਹੁਣ ਦੇ ਕੰਮ ਆਉਂਦਾ ਹੁੰਦਾ ਸੀਗਾ। ਪਿੱਛੇ ਉਹਨਾਂ ਦੇ ਜੁਗਾੜ ਜਿਹੜਾ ਉਹ ਲਾਇਆ ਹੋਇਆ ਆ। ਪੁਰਾਣਾ ਜਿਹੜਾ ਇਹ ਸੰਦ ਆ, ਪੁਰਾਣੇ ਟਰੈਕਟਰਾਂ ਨਾਲ ਪੁਰਾਣਾ ਹੀ ਸੰਦ ਆ। ਅੱਜ ਦੇ ਟਰੈਕਟਰਾਂ 'ਚ ਚਿੱਪਾਂ ਇੰਨੀਆਂ ਆ ਗਈਆਂ, ਇਹਦੇ 'ਤੇ ਲਾਗੇ ਛਾਗੇ ਕੰਪਿਊਟਰ ਵੀ ਨਹੀਂ ਸੀ ਹੁੰਦਾ। ਸੋ ਇਹ ਜੇ ਖਰਾਬ ਹੋ ਜਾਏ ਤਾਂ ਇਹਨਾਂ ਨੂੰ ਠੀਕ ਕਰਨਾ ਸੌਖਾ ਸੀਗਾ। ਇਸ ਦੇ ਨਾਲ ਸੰਬੰਧਿਤ ਚਲੋ ਮੈਂ ਜੇ ਗੱਲ ਕਰਦਾ ਜਾਵਾਂ, ਰੀਸੈਂਟਲੀ ਸੈਨੇਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਰਾਈਟ ਟੂ ਰਿਪੇਅਰ ਟਰੈਕਟਰ। ਵੀ ਬਹੁਤ ਸਾਰੇ ਜਿਹੜੇ ਫਾਰਮਰ ਆ ਉਹ ਨਾਖੁਸ਼ ਨੇ ਵੀ ਇਹਨਾਂ ਨੂੰ ਆਪਣੇ ਟਰੈਕਟਰ ਜਿਹੜੇ ਸੰਦ ਆ ਉਹ ਠੀਕ ਕਰਨ ਦਾ ਜਿਹੜੀ ਉਹਨਾਂ ਨੂੰ ਮਿਲ ਨਹੀਂ ਰਹੀ, ਆਗਿਆ ਨਹੀਂ ਮਿਲ ਰਹੀ। ਸੋ ਇਸ ਬਿੱਲ ਦੇ ਨਾਲ ਆਪੋ ਆਪਣੇ ਜਿਹੜੇ ਟਰੈਕਟਰ ਆ ਉਹਨਾਂ ਨੂੰ ਠੀਕ ਕਰਨ ਦਾ, ਰਿਪੇਅਰ ਕਰਨ ਦਾ ਜਿਹੜੀ ਉਹਨਾਂ ਨੂੰ ਆਗਿਆ ਮਿਲੂਗੀ, ਉਹਨਾਂ ਨੂੰ ਮੌਕਾ ਜਿਹੜਾ ਮਿਲੂਗਾ। ਕਿਉਂਕਿ ਕੰਪਨੀ 'ਚ ਜਾਂਦੇ ਆ ਤਾਂ ਸਭ ਨੂੰ ਹੀ ਪਤਾ ਵੀ ਕੰਪਨੀਆਂ ਦੇ ਥਰੂ ਤਾਂ ਕੰਮ ਮਹਿੰਗਾ ਹੀ ਜਿਹੜਾ ਉਹ ਹੁੰਦਾ ਆ। ਸੋ ਇਹ ਚਾਹੁੰਦੇ ਆ ਜਿਹੜੇ ਫਾਰਮਰ ਆ, ਕਿਸਾਨ, ਉਹ ਚਾਹੁੰਦੇ ਆ ਵੀ ਜਿਹੜੇ ਟਰੈਕਟਰ ਆ ਜਾਂ ਇੱਦਾਂ ਦੀਆਂ ਚੀਜ਼ਾਂ ਉਹ ਵਾਪਸ ਉਸ ਜ਼ਮਾਨੇ ਵਾਲੀਆਂ ਜਿਹੜੀਆਂ ਉਹ ਆਉਣ, ਵੀ ਉਹਨਾਂ ਨੂੰ ਠੀਕ ਕਰਨਾ ਉਹਨਾਂ ਦੇ ਲਈ ਸੌਖਾ ਹੋਵੇ। ਸੋ ਇਹ ਦੇਖੋ ਇਹ ਸ਼ਰੇਆਮ ਸਾਰੇ ਪੁਰਜੇ ਆਪਾਂ ਨੂੰ ਦੀਦੇ ਆ। ਜਿਹੜਾ ਵੀ ਕੁਛ ਖਰਾਬ ਹੋਊਗਾ ਉਹ ਤੁਸੀਂ ਆਪਾਂ ਬਦਲ ਸਕਦੇ ਆ। ਸੋ ਇਹਨਾਂ ਦੀ ਰਿਪੇਅਰ ਕਰਨੀ, ਇਹਨਾਂ ਨੂੰ ਚਲਾਉਣਾ, ਇਹਨਾਂ ਨੂੰ ਉਹ ਕਰਨਾ ਉਹ ਬਹੁਤ ਸੌਖਾ ਸੀ। ਅੱਜ ਦੇ ਜਿਹੜੇ ਟਰੈਕਟਰਾਂ ਦੇ ਮੁਕਾਬਲੇ ਜਿਉਂ ਟੈਕਨੋਲੋਜੀ ਜਿਹੜੀ ਉਹ ਵਧੀ ਆ, ਇਹ ਚੀਜ਼ਾਂ ਵੀ ਜਿਹੜੀਆਂ ਮੁਸ਼ਕਿਲਾਂ ਨਾਲ ਵਧੀਆਂ। ਚਲੋ ਉਮੀਦ ਕਰਦੇ ਹਾਂ ਇਹ ਬਿੱਲ ਜਿਹੜਾ ਉਹ ਪਾਸ ਹੋਵੇ ਅਤੇ ਕਿਸਾਨਾਂ ਨੂੰ ਇਹ ਆਪਣੇ ਜਿਹੜੇ ਉਪਕਰਨ ਹੈਗੇ ਆ, ਆਪਣੇ ਜਿਹੜੀਆਂ ਚੀਜ਼ਾਂ ਉਹ ਠੀਕ ਕਰਨ ਦਾ ਮੌਕਾ ਜਿਹੜਾ ਉਹ ਮਿਲਦਾ ਰਹੇ। ਸੋ ਇਹ ਸੀਗੇ ਐਂਟੀਕ 4 ਟਰੈਕਟਰ ਜਿਹੜੇ ਜੌਨ ਡੀਰ ਦੇ ਜਿਹੜੇ ਉੱਥੇ ਇਹਨਾਂ ਨੇ ਬਣਾ ਕੇ ਇੱਥੇ ਇਹਨਾਂ ਨੇ ਸਜਾ ਕੇ ਜਿਹੜੇ ਉਹ ਰੱਖੇ ਹੋਏ ਆ। ਵਰਲਡ ਐਗ ਐਕਸਪੋ ਟਲਹਰੀ ਤੋਂ ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅਮਰਜੀਤ ਸਿੰਘ ਜੀਤ, ਤੇ ਇੱਥੋਂ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।